अस्सलाम वालेकुम दोस्तों, पंजाबी उम्मीद करदा खैर किस नाल होगे। मैं तुहाडे नाल साने खान बड़ाई च। मैं शहरों सुल्तान विरक। तुसा मैनू ये दसो बाना सिद्धू जी जी जरा अपना चढ़दे पंजाब वाला है, जी जी। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? जो साहब सब तो पहले तो ਅਸੀਂ ਆਪਣੇ ਵਿਊਅਰਸ ਨੂੰ ਆਪਣੇ ਪੰਜਾਬੀਆਂ ਨੂੰ ਉਸ ਭਾਨਾ ਸਿੱਧੂ ਵੀਰ ਦੇ ਬਾਰੇ ਥੋੜਾ ਜਿਹਾ ਇਨਫੋਰਮ ਕਰਨਾ ਚਾਹਾਂਗੇ ਕਿ ਇਹ ਸਾਡਾ ਉਹ ਭਰਾ ਹੈ ਜਿਹੜਾ ਸੱਚਾ ਤੇ ਸੁੱਚਾ ਅੰਦਰੋਂ ਤੇ ਬਾਹਰੋਂ ਹਰ ਪਾਸੋਂ ਪੰਜਾਬੀ ਭਰਾ ਹੈ, ਪੰਜਾਬ ਜਿਹੜਾ ਅਸਲ ਵਿੱਚ ਪੰਜਾਬੀ ਨਾਲ ਤੇ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲਾ ਭਰਾ ਹੈ। ਭਾਨਾ ਸਿੱਧੂ ਵਿਰਕ ਸਾਹਿਬ ਉਹ ਸਾਡਾ ਭਰਾ ਹੈ ਕਿ ਜਿਸ ਨੇ ਸਾਡੇ ਪੰਜਾਬੀਆਂ ਵਾਸਤੇ ਤੇ ਪੰਜਾਬੀ ਵਾਸਤੇ ਦੋਵਾਂ ਵਾਸਤੇ ਇੱਕ ਦਿਮਾਗ ਜਿਹੜਾ ਨਾ ਉਹ ਭੁੱਲਣ ਵਾਲੀਆਂ ਨਹੀਂ। ਨਹੀਂ ਨਹੀਂ ਤੇ ਤੁਸੀਂ ਪੁੱਛਿਆ, ਤੁਸੀਂ ਮੇਰੇ ਨਾਲ ਸਵਾਲ ਇਹ ਕੀਤਾ ਜੀ ਕਿ ਭਾਨਾ ਸਿੱਧੂ ਕੇ ਵੇ ਜਾਂ ਭਾਨਾ ਸਿੱਧੂ ਦੇ ਬਾਰੇ 'ਚ ਮੇਰੇ ਕੀ ਰਾਏ ਨੇ। ਭੰਨ ਤੇ ਪਰਚਾ ਦਰਜ ਕਰਾਵਾਂਗੇ, ਕਰਾ ਲਿਓ। ਪਰਚੇ ਹਮੇਸ਼ਾ ਮਰਦਾਂ ਦੀ ਹੁੰਦੇ ਨੇ ਕਿ ਜਿਹੜੇ ਮਰਦ ਨੇ ਅਸਲੀ, ਠੀਕ ਆ। ਜੇਲਾਂ ਮਰਦਾਂ ਲਈ ਬਣੀਆਂ ਨੇ, ਮੈਂ ਨਹੀਂ ਜੇਲਾਂ ਨੂੰ ਡਰਦਾ, ਜਿੱਥੇ ਜਾਣਾ ਭੇਜਣਾ ਭੇਜ ਦਿਓ। ਤੇ ਮੈਂ ਤੇ ਪਹਿਲੀ ਤੇ ਗੱਲ ਇਹ ਹੈ ਵਿਰਕ ਸਾਹਿਬ ਕਿ ਅਸੀਂ ਆਪਣੇ ਆਪ ਨੂੰ ਜਾਂ ਅਸੀਂ ਆਪਣੇ ਆਪ ਨੂੰ ਉਸ ਲੈਵਲ ਤੇ ਨਹੀਂ ਸਮਝ ਰਹੇ ਕਿ ਅਸੀਂ ਉਹਦੇ ਲੈਵਲ ਨੂੰ ਟੱਚ ਕਰੀਏ ਜਾਂ ਉਸ ਭਾਈ ਦੇ ਬਾਰੇ ਕੋਈ ਅਸੀਂ ਆਪਣੀ ਐਨਾਲਿਸਿਸ ਦਈਏ, ਲੇਕਿਨ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਆਪਣੇ ਪੰਜਾਬੀ ਭਰਾ ਨਾਲ ਵੀ ਤੇ ਤੁਹਾਡੇ ਨਾਲ ਵੀ। ਭਾਨਾ ਸਿੱਧੂ ਉਹ ਭਰਾ ਹੈ ਜੀ ਸਾਡਾ ਕਿ ਜਿਸ ਨੇ ਬਹੁਤ ਚਿਰਾਂ ਤੋਂ ਨਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਦਾ ਵੀ ਉਹ ਮੁਜ਼ਾਹਰਾ ਕਰ ਰਿਹਾ ਹੈ, ਬਹੁਤ ਜ਼ਿਆਦਾ ਲੋਕਾਂ ਦੀ ਗੱਲਾਂ ਦਾ ਵੀ ਉਹ ਬਰਦਾਸ਼ਤ ਕਰ ਰਿਹਾ, ਲੋਕਾਂ ਦੀ ਗੱਲਾਂ ਵੀ, ਲੇਕਿਨ ਉਸਨੇ ਆਪਣਾ ਪੰਜਾਬੀ ਦੇ ਹਵਾਲੇ ਜਿਹੜੇ ਦਿਮਾਗ ਸਨ ਉਹ ਕੱਟ ਨਹੀਂ ਕੀਤੀਆਂ, ਉਹ ਛੱਡੀਆਂ ਨਹੀਂ ਨੇ। ਵਿਰਕ ਸਾਹਿਬ ਭਾਨਾ ਸਿੱਧੂ ਭਾਈ ਸਾਡਾ ਉਹ ਭਾਈ ਹੈ ਕਿ ਜਿਸਨੇ ਸਾਡੇ ਜਿਹੜੇ ਚੜ੍ਹਦੇ ਪੰਜਾਬ ਵਿੱਚ ਬਹੁਤ ਸਾਰੇ ਸਾਡੇ ਮਾਵਾਂ ਦੇ ਪੁੱਤਰ, ਸਾਡੇ ਭਰਾ, ਸਾਡੇ ਵੀਰ ਜਿਹੜੇ ਰਾਹ ਜਾਂਦੇ ਆ ਡੌਂਕੀ ਲਾਉਂਦੇ ਸਨ, ਡੌਂਕੀ ਲਾਉਂਦੇ ਡੌਂਕੀ ਲਾ ਕੇ ਯੂਰਪ ਅਮਰੀਕਾ ਜਾਂਦੇ ਸਨ ਵੀਰੋ। ਉਹਨਾਂ ਨੂੰ ਉਹਨਾਂ ਨਾਲ ਉਹਨਾਂ ਦੇ ਜਿਹੜੇ ਏਜੰਟ ਸਨ ਉਹ ਬਹੁਤ ਜ਼ਿਆਦਤੀ ਦਾ ਜਿਹੜਾ ਮੁਜ਼ਾਹਰਾ ਕਰਦੇ ਸਨ। ਉਹਨਾਂ ਨੂੰ ਦੱਸਦੇ ਕੁਝ ਸਨ, ਕਰਦੇ ਕੁਝ ਸਨ। ਜਿਹੜੇ ਰਾਹ 'ਚ ਪਹੁੰਚਦੇ ਸਨ ਤੇ ਉਹਨਾਂ ਨੂੰ ਪੈਸੇ ਮੰਗਾ ਕੇ ਉਹਨਾਂ ਦੇ ਘਰਾਂ ਵਾਲਿਆਂ ਨੂੰ ਤੰਗ ਕਰਕੇ ਉਹਨਾਂ ਨੂੰ ਪੈਸੇ ਲੈਂਦੇ ਜਾਂ ਉਹਨਾਂ ਨੂੰ ਅੱਗੇ ਘਰੇ ਡੱਕ ਕੇ ਤੇ ਪਿੱਛੇ ਘਰਾਂ ਵਾਲਿਆਂ ਨੂੰ ਪੈਸੇ ਦਾ ਡਿਮਾਂਡ ਕਰਨਾ। ਯਾਨੀ ਕਿ ਮਾਫੀਆ, ਜਿਹੜੀ ਸਰਕਾਰ ਵਾਲੀ ਮਾਫੀਆ, ਉਹਦੇ ਖਿਲਾਫ ਉਹਨੇ ਆਵਾਜ਼ ਚੱਕੀ ਹੈ। ਐਗਜ਼ੈਕਟਲੀ ਤੁਸੀਂ ਇਹ ਕਹਿ ਲਿਓ ਕਿ ਜਿਹੜੀ ਉੱਥੇ ਜਿਹੜੇ ਏਜੰਟ ਬੈਠੇ ਸਨ, ਏਜੰਟ ਨਹੀਂ ਬਲਕਿ ਪੂਰੀ ਇੱਕ ਏਜੰਟੀਆਂ ਦੀ ਮਾਫੀਆ ਸੀ। ਮਾਫੀਆ ਇਹਨਾਂ ਦਾ ਨੈਟਵਰਕ ਮੈਕਸੀਕੋ, ਅਮਰੀਕਾ, ਯੂਰਪ ਕੰਟਰੀ, ਕੈਨੇਡਾ ਤੱਕ ਫੈਲਿਆ ਹੋਇਆ ਸੀ ਨਾ। ਉਹਨਾਂ ਨੇ ਕੀ ਕਰਨਾ ਜੀ ਕਿ ਸਾਡੇ ਜਿਹੜੇ ਪੰਜਾਬੀ ਚੜ੍ਹਦੇ ਪੰਜਾਬ ਦੇ ਪੰਜਾਬੀ ਭਰਾ ਸਨ ਉਹਨਾਂ ਨੂੰ ਥਰੂ ਭੇਜ ਦੇਣਾ, ਇੱਕ 5 ਲੱਖ 4 ਲੱਖ ਦੀ ਇੱਕ ਲਿਮਿਟਡ ਦੀ ਅਮਾਊਂਟ ਲੈ ਲੈਣਾ, ਤੇ ਰਸਤੇ ਜਾ ਕੇ ਕਿਸੇ ਜਗ੍ਹਾ ਤੇ ਉਹਨਾਂ ਨੂੰ ਡੱਕ ਦੇਣਾ ਜਾਂ ਉਹਨਾਂ ਨੂੰ ਮਾਰ ਕੁਟਾਈ ਕਰਨਾ ਉਹਨਾਂ ਨਾਲ। ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਆਪਣੇ ਘਰ ਵਾਲਿਆਂ ਨੂੰ ਇਨਫਾਰਮ ਕਰੋ ਕਿ ਉਹ ਸਾਨੂੰ ਪੈਸੇ ਦੇਣ ਤੇ ਦੈਨ ਅਸੀਂ ਤੁਹਾਨੂੰ ਅੱਗਾ ਬਾਰਡਰ ਪਾਰ ਕਰਾਵਾਂਗੇ। ਇਹ ਡੌਂਕੀ ਅਸੀਂ ਲਾਉਂਦੇ ਕਿਉਂ ਸੀਗੇ? ਚੁਸਬ ਦਾ ਬਹੁਤ ਸਾਰੇ ਫੈਕਟਰ ਨੇ, ਇਹ ਅੱਗੇ ਚੱਲ ਕੇ ਤੁਹਾਡੇ ਨਾਲ ਇਹ ਵੀ ਗੱਲ ਡਿਸਕਸ ਕਰਦੇ ਹਾਂ, ਲੇਕਿਨ ਪਹਿਲੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਭਾਨਾ ਸਿੱਧੂ ਦੇ ਬਾਰੇ ਥੋੜਾ ਜਿਹਾ ਉਹਨਾਂ ਦਾ ਤਾਰਫ ਕਰਾ ਦਈਏ ਲਿਮਿਟਡ ਜਿਹਾ। ਯਾਨੀ ਕਿ ਚੰਦ ਦਿਨ ਪਹਿਲੇ ਨਾ ਪੰਜਾਬ ਪੁਲਿਸ ਨੇ ਉਹਨੂੰ ਚੱਕਿਆ। 10,000 ਰੁਪਏ ਖਾਤਰ ਵੀ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲ ਸਕਦਾ। ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੌਂ ਜੇਲਾਂ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਬਾ ਲੈਣ, ਦਬਣ ਵਾਲਾ ਨਹੀਂ। ਭਾਨਾ ਸਿੱਧੂ ਕਦੇ ਨਹੀਂ ਦਬੂਗਾ, ਕਦੇ ਵੀ ਨਹੀਂ ਦਬੂ। ਬਹੁਤ ਧੱਕਾ ਹੋ ਰਿਹਾ ਨਿਆਂ। ਮੈਂ 10 ਕਰੋੜ ਰੁਪਏ ਖਾਤਰ ਨਹੀਂ ਮਿਲ ਸਕਦਾ। ਇਹ ਕੇਸ ਇੰਦਰਜੀਤ ਕੌਰ ਵੱਲੋਂ ਝੂਠਾ ਦਰਜ ਕਰਾਇਆ ਗਿਆ ਸੀ। ਇੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਬਾਹਰ ਭੇਜਣ ਦੇ ਲਈ। ਅੱਜ ਦਾ ਰਿਮਾਂਡ ਪੇਸ਼ ਹੋਇਆ ਜਿਹਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਆ ਹੁਣ ਤੁਸੀਂ ਦੇਖ ਲਿਆ, ਇਹਦਾ ਆਵਾਜ਼ ਵੀ ਨਹੀਂ ਕੱਢਣ ਦਿੰਦੇ। ਹੁਣ ਵੀ ਦੇਖ ਲਓ, ਦੱਬ ਕੇ ਲੈ ਕੇ ਗਏ ਨਾ। ਜੀ ਜੀ ਚੰਦ ਦਿਨ ਪਹਿਲੇ ਕਿ 3 ਦਿਨ ਪਹਿਲੇ ਆਈ ਥਿੰਕ ਭਾਨਾ ਸਿੱਧੂ ਭਾਈ ਨੂੰ ਪੰਜਾਬ ਵਿੱਚ ਚੱਕਿਆ, ਉਹ ਵੀ ਇੱਕ ਝੂਠੇ ਪਰਚੇ ਵਿੱਚ। ਪਰਚਾ ਵੀ ਇਹ ਹੈ ਜੀ ਕਿ ਮੇਰੇ ਖਿਆਲ 10,000 ਰੁਪਏ ਕੁਝ ਅਮਾਊਂਟ ਦੀ ਗੱਲ, ਜਿਹੜਾ ਕਿ ਉਹ ਮੇਰੇ ਖਿਆਲ ਨਾਲ ਇੱਕ ਟਾਈਮ ਬਹਿ ਕੇ ਨਾ ਲੋਕਾਂ ਨੂੰ ਖਾਲੀ ਚਾਹ ਪਿਲਾਉਂਦਾ ਸੀ ਤੇ ਰੋਟੀ ਪਾਣੀ ਤੇ ਦੂਰ ਦੀ ਗੱਲ ਹੈ, ਉਹਦੇ ਖਰਚੇ ਦੇ ਦੂਰ ਦੀ ਗੱਲ ਹੈ। 10-15 ਹਜ਼ਾਰ ਰੁਪਏ ਦੀ ਤੇ ਵੀਰੋ ਪੰਜਾਬੀਓ ਉਹ ਖਾਲੀ ਆਪਣੇ ਜਿਹੜੇ ਉਹਦੇ ਡੇਰੇ ਤੇ ਭਾਈ ਆਉਂਦੇ ਸਨ ਉਹਨਾਂ ਨੂੰ ਪਾਣੀ ਤੇ ਚਾਹ ਪਿਲਾ ਦਿੰਦਾ, ਠੀਕ ਹੈ। ਤੇ ਸਾਡੀ ਉਸ ਚੜ੍ਹਦੇ ਪੰਜਾਬ ਦੀ ਪੁਲਿਸ ਨੇ ਇਤਨਾ ਘਟੀਆ ਔਰ ਇਤਨਾ ਬੇਬੁਨਿਆਦ ਉਸ ਤੇ ਇਲਜ਼ਾਮ ਲਾਇਆ ਜੀ ਕਿ 10-15 ਹਜ਼ਾਰ ਰੁਪਏ ਦੀ ਉਸਨੇ ਕੁਝ ਹੇਰਾ ਫੇਰੀ ਦੀ ਜਾਂ ਕਿਸੇ ਪਲਾਨ ਟੰਡੀ ਕੋਈ ਗੱਲ ਹੋਈ ਹੈ ਤੇ ਉਸ ਤੇ ਉਹਨਾਂ ਨੇ ਉਸ ਨੂੰ ਚੁੱਕ ਕੇ ਜੇਲ੍ਹ 'ਚ ਅਰੈਸਟ ਕਰ ਦਿੱਤਾ। ਅੱਛਾ, ਉਹਦੇ ਨਾਲ ਨਾ ਜ਼ਾਤੀ ਰੰਜਿਸ਼ ਕੱਢ ਰਹੇ ਨੇ, ਜਿਵੇਂ ਉਹਨੂੰ ਇੰਨੀ ਠੰਡ ਪੈ ਰਹੀ ਹੈ ਜਿਸ ਦੇ ਵਿੱਚ ਸਾਡੇ ਆ ਪਸ਼ੂ ਬਿਮਾਰ ਹੋ ਰਹੇ ਨੇ, ਉਸ ਠੰਡ ਵਿੱਚ ਉਹਨੂੰ ਨੰਗਾ ਖਿਲਾ ਰਿਹਾ ਉਹਨਾਂ ਨੇ। ਇਹ ਗੱਲ ਹੈ ਨਾ, ਨੰਗਾ ਖਿਲਾ ਰਿਹਾ ਹੈ। ਉਸ ਤੋਂ ਬਾਅਦ ਫਿਰ ਉਸਨੂੰ ਟੈਂਪਰੇਚਰ ਵੀ ਹੋ ਗਿਆ ਹੈ, ਬੁਖਾਰ ਵੀ ਹੋ ਗਿਆ ਹੈ। ਉਸ ਤੋਂ ਬਾਅਦ ਫਿਰ ਉਸਨੇ ਉਸ ਦੇ ਉੱਤੇ ਠੰਡੇ ਪਾਣੀ ਪਾ ਖੜੇ ਉਸਨੂੰ ਫਿਰ ਤਸ਼ੱਦਦ ਵੀ ਕੀਤਾ। ਮਤਲਬ ਇੱਕ ਬੰਦਾ ਉਸਨੂੰ ਕੱਪੜਿਆਂ ਤੋਂ ਬਗੈਰ ਸਰਦੀ 'ਚ ਖੜਾ ਕਰ ਦੇਣਾ, ਫਿਰ ਉਸ ਤੋਂ ਬਾਅਦ ਉੱਤੇ ਠੰਡਾ ਪਾਣੀ ਸੁੱਟਣਾ, ਫਿਰ ਉਸਨੂੰ ਟੈਂਪਰੇਚਰ ਹੋਣਾ, ਟੈਂਪਰੇਚਰ ਤੋਂ ਬਾਅਦ ਉਸਨੂੰ ਫਿਰ ਜਿਹੜਾ ਨਾ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ, ਫਿਰ ਪਾਣੀ ਸੁੱਟਣਾ। ਇੰਤਹਾ ਹੈ ਇਹ ਤੇ ਕੰਮ ਜਿਹੜੇ ਨਾ ਅਸੀਂ ਸੁਣਦੇ ਸਾਂ ਜੀ ਕਿ 90s ਦੌਰ 'ਚ ਜਾਂ ਕਿਸੇ ਜੀ ਗੁਲਾਮਾਂ ਦੀ ਦੌਰ 'ਚ ਕੰਮ ਹੁੰਦੇ ਸਨ, ਲੇਕਿਨ ਸਾਡੇ ਪੰਜਾਬ ਵਿੱਚ ਅਜੇ ਵੀ ਚੱਲਦੇ ਆਉਂਦੇ ਨੇ।
ਸਿਰਫ ਉਹਦੀ ਵਜ੍ਹਾ ਪਤਾ ਹੈ ਕਿ ਵਿਰਕ ਸਾਹਿਬ ਤੇ ਸਾਡੇ ਪੰਜਾਬੀਆਂ ਦੀ ਵਜ੍ਹਾ ਸਿਰਫ ਕਿਵੇਂ ਕਿ ਅਸੀਂ ਪੰਜਾਬੀ ਬੋਲਦੇ ਨਹੀਂ। ਸਾਡੀ ਤਾਰੀਖ ਹੈ ਕਿ ਅਸੀਂ ਬੜੇ ਬੜੇ ਤਖਤਾਂ ਦੇ ਜਿਹੜੇ ਨਾ ਉਹ ਬੜੇ ਬੜੇ ਤਖਤ ਪਲਟੇ ਨੇ, ਲੇਕਿਨ ਕਿਸ ਵੇਲੇ ਜਿਸ ਵੇਲੇ ਅਸੀਂ ਬੋਲੇ ਆ, ਚਾਹੇ ਤੁਸੀਂ ਦੁੱਲੇ ਪੱਟੀ ਦੀ ਗੱਲ ਕਰ ਲਿਓ, ਚਾਹੇ ਤੁਸੀਂ ਰਾਏ ਅਹਿਮਦ ਖਾਨ ਖਰਲ ਦੀ ਗੱਲ ਕਰ ਲਿਓ। ਦੇਖੋ ਸਾਡੇ ਮਹਾਰਾਜਾ ਰਣਜੀਤ ਸਿੰਘ ਵਡਾਈ ਦੇ ਦੌਰ ਵਿੱਚ ਜਿਹੜਾ ਨਾ ਸਾਡੇ ਪੰਜਾਬ ਵੱਲ ਅੰਗਰੇਜ਼ ਨੇ ਜਾਂ ਗੋਰੇ ਨੇ ਝਾਕਿਆ ਵੀ ਨਹੀਂ। ਉਹਦੀ ਵਜ੍ਹਾ ਕੀ ਸੀ? ਉਸਨੂੰ ਪਤਾ ਹੈ ਕਿ ਤੂੰ ਪੈਣੀਆਂ ਨੇ। ਉਹ ਦੌਰ ਸੀ ਜਿਸ ਵੇਲੇ ਅਫਗਾਨਿਸਤਾਨ ਤੇ ਉਹ ਵਿਰਾਜਮਾਨ ਸਨ। ਉਹ ਵੇਲਾ ਸੀ ਜਿਸ ਵੇਲੇ ਹਰ ਜਗ੍ਹਾ ਤੇ ਗੋਰੇ ਵਿਰਾਜਮਾਨ ਸਨ, ਮਤਲਬ ਉਹਨਾਂ ਨੇ ਆਪਣੀ ਹਕੂਮਤ ਕਾਇਮ ਕਰ ਲਈ ਸੀ। ਲੇਕਿਨ ਪੰਜਾਬ ਵਿੱਚੋਂ ਆਪਣੇ ਜਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਉਹ ਆ ਹੀ ਨਹੀਂ ਸਕੇ ਨੇ, ਅਗਰ ਬਾਅਦ ਚੋਂ ਆਏ ਵੀ ਨਹੀਂ ਤਾਂ ਆਪਣੇ ਪੈਰ ਜਮਾ ਨਹੀਂ ਸਕੇ। ਸਾਡੀ ਪੰਜਾਬੀਆਂ ਦੀ ਸਾਡੇ ਪੰਜਾਬ ਦੀ ਹਿਸਟਰੀ ਹੈ, ਅਲਹਮਦੁਲਿਲਾ ਹਿਸਟਰੀ ਹੈ। ਲੇਕਿਨ ਹੁਣ ਜਿਹੜਾ ਸਾਡਾ ਭਾਨਾ ਸਿੱਧੂ ਭਾਈ ਹੈ ਤੇ ਉਹਦੇ ਬਾਰੇ ਚ ਉਸਨੂੰ ਅਰੈਸਟ ਕੀਤਾ ਹੋਇਆ। ਕੁਝ ਭਾਈ ਬੋਲ ਵੀ ਰਹੇ ਨੇ, ਕੁਝ ਭਾਈ ਅਸੀਂ ਦੇਖ ਰਹੇ ਹਾਂ ਕਿ ਕ੍ਰਿਟਿਸਿਜ਼ਮ ਦਾ ਮੁਜ਼ਾਹਰਾ ਵੀ ਕਰ ਰਹੇ ਨੇ ਕਿ ਯਾਰ ਕਿ ਉਸਨੇ ਇਹ ਕੀਤਾ ਜੀ, ਉਸਨੇ ਕਾਨੂੰਨ ਦੇ ਖਿਲਾਫ ਗਿਆ ਜੀ, ਉਸਨੇ ਇਹ ਕੀਤਾ ਨਹੀਂ ਕੀਤਾ। ਲੈ ਆਈਐਸਆਈ ਦਾ ਨੰਬਰ ਦੇ ਮੈਨੂੰ ਜਿਹੜੇ ਦਾ ਮੈਂ ਫੋਨ ਕਰਦਾ। ਆ ਕੁੜੀ ਤੁਹਾਡੇ ਸਾਹਮਣੇ ਸਬੂਤ ਕਰੀ ਤੇਰਾ ਬਾਲ ਪੜਦਾ ਹੀ ਚੱਲ ਨੀਚੇ ਜਾ। 2-3 ਮਿੰਟਾਂ 'ਚ ਇੱਥੇ ਪੁਲਿਸ ਪਹੁੰਚ ਜਾਂਦੀ ਹੈ। ਕੀ ਅੱਜ ਖੜਾ ਭਾਨਾ ਸਿੱਧੂ ਇੱਥੇ ਪੁਲਿਸ ਆ ਨਹੀਂ ਸਕਦੀ? ਪੈਸੇ ਕਿਉਂ ਹੋਣਾ? ਸਾਨੂੰ ਖਾਣਿਆਂ ਨਹੀਂ ਬੇੜਾ ਕਰਦਾ। ਆ ਡੀਐਸਪੀ ਗੱਲ ਸੁਣ ਲੈ, ਡੀਐਸਪੀ ਮੇਰੇ ਤੋਂ ਪਰਚਾ ਵੀ ਦਰਜ ਕਰਨ ਨੂੰ ਕਹਿੰਦਾ ਸੀਗਾ। ਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਮੈਂ ਕਹਿੰਦਾ ਕਾਰਵਾਈ ਫੜ ਕੇ ਨੂੰ ਅੰਦਰ ਸਿੱਟੋ ਬੰਦੇ ਨੂੰ। ਜੇ ਮੈਨੂੰ ਇਹ ਬੰਦਾ ਗੈਂਗਸਟਰਾਂ ਤੋਂ ਇੰਨੇ ਧਮਕੀਆਂ ਮਾਰੇ, ਜੇ ਮੈਨੂੰ ਕੁਝ ਹੋ ਗਿਆ ਇਹ ਸਾਰਾ ਬੰਦਾ ਜ਼ਿੰਮੇਵਾਰ ਹੈ। ਤੇਰਾ ਕਿੰਨੇ ਲੱਖ ਹੋਊਗਾ? ਮੇਰਾ 15 ਲੱਖ। ਕੱਢ ਸਾਰੇ ਕਾਗਜ਼ ਜਿੰਨੇ ਵੀ ਠੱਗ ਏਜੰਟ ਨੇ, ਉਹਨੇ 12 ਜਾ ਕੇ ਧਰਨਾ ਲਾ ਲਓ। ਉਹਨਾਂ ਨੇ 98 ਕਰੋੜ ਦੇ ਪਰਚੇ ਨੇਗੇ। ਇਹ ਡਰਨ ਘਬਰਾਉਣ ਵਾਲਾ ਨਹੀਂ ਹੈਗਾ ਭਾਨਾ ਸਿੱਧੂ। ਤੇਰੀ ਸੋ ਲਾਸ ਬਾਜ ਜਾ ਸਕਦੇ ਭਾਨਾ ਸਿੱਧੂ ਜਿੱਥੇ ਅੜ ਗਿਆ। ਇਹ ਭਰਾਵਾ ਇਦਾਂ ਕਿ ਪਰਮਾਤਮਾ ਇਸ ਤੇ ਮੈਨੂੰ ਫੋਨ ਕਰਾਈ ਜਾਂਦਾ, ਮੇਰੇ ਬੰਦੇ ਤੋਂ 20 ਲੱਖ ਰੁਪਇਆ ਲੈ ਲਾ, 50 ਲੱਖ ਰੁਪਇਆ ਲੈ ਲਾ। ਜਿੰਨਾ ਵੀ ਇਹ ਬੰਦੇ ਦਾ ਕੰਮ ਹੈ ਨਾ ਬੰਦ ਕਰੋ ਸਾਰਾ। ਵਾਪਸ ਕਰ ਅੱਜ ਦੀ ਡੇਟ ਲੈਣੇ ਨੇ, ਇੱਥੇ ਧਰਨਾ ਲਾ ਕੇ ਬਹਿ ਜਾਓ ਆਰਾਮ ਨਾਲ। 5 ਲੱਖ ਰੁਪਏ ਲਾਇਆ ਸੀ, ਸਾਡੇ ਕੋਲ ਸਾਰੀ ਰਸੀਦਾਂ ਪਈਆਂ। 2,70,000 ਰੁਪਏ ਨਹੀਂ ਸਾਨੂੰ ਮੋੜਿਆ। ਉੱਪਰ ਨਾ ਮੈਂ ਥੱਲੇ ਆਵੇ, ਮੈਂ ਨਹੀਂ ਉੱਪਰ ਜਾਂਦਾ। ਪਹਿਲਾਂ ਵੀ ਭਾਨੇ ਤੇ ਪਰਚੇ ਦਰਜ ਹੋਣਾ, ਦਬਨ ਵਾਲੇ ਕਰ ਪਰਚਾ ਦਰਜ ਕਰਾ ਕਤਲ ਭਾਨੇ ਦਾ। ਡਿਪਰੈਸ਼ਨ ਦੀਆਂ ਦਵਾਈਆਂ ਲੱਗੀਆਂ ਹੋਈਆਂ ਇਹਨਾਂ ਨੂੰ 6 ਮਹੀਨੇ ਸੁਣ ਲਓ ਵੀ ਬਾਜੀ ਰਾਹ ਪੰਜਾਬ ਦੀ ਧੀ ਇੱਧਰ ਦਿਖਾਓ ਓਏ, ਇੱਧਰ ਮੂੰਹ ਕਰਕੇ ਉਹਦੇ ਵਿੱਚ 5 ਜਾਂ 10% ਵਿਆਜ ਲਾਉਂਦੇ ਨੇ। ਲਿਆਓ ਕਾਨੂੰਨ ਦੇ ਤੌਰ ਤੇ ਕਿੱਥੇ 10% ਵਿਆਜ ਆ? ਦਿੱਤੀ ਹੋਈ ਦਰਖਾਸਤ ਦਿੱਤੀ ਹੋਈ ਹੈ ਨਾ। ਜਾਓ ਜੀ ਕੀ ਕਰਨਾ? ਸੁਣਵਾਈ ਨਹੀਂ ਹੁੰਦੀ। ਜਿੰਨੇ ਮਰਜ਼ੀ ਜਾਏ ਗੋਲੀ ਮਾਰ ਦੇ ਖੜਾ ਕੇ। ਹੋਰ ਦੱਸ ਇਸ ਤੋਂ ਵੱਡੀ ਗੱਲ ਕੀ ਹੋਊਗੀ? ਇਹ ਐਂ ਕਹਿ ਰਿਹਾ ਵੀ ਜਿਹਦੇ ਪੈਸੇ ਨੇ ਵੀ ਬਾਈ ਹੋਰੀ ਆਏ ਨੇ ਭਾਨੇ ਅੱਜ ਦੀ ਡੇਟ ਚ ਆ ਕੇ ਅੱਜ ਦੀ ਡੇਟ ਚ ਆ ਕੇ ਮੇਰਾ ਵੀ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਭਾਈ ਸਾਡੇ ਰਸਤੇ ਜਾ ਕੇ ਦਰਿਆ 'ਚ ਰੁੜ ਜਾਣੇ, ਦਰਿਆ 'ਚ ਡੁੱਬ ਕੇ ਮਰ ਜਾਣੇ, ਜਾਂ ਕਿਹੜੇ ਗੋਲੀਆਂ ਦਾ ਨਿਸ਼ਾਨਾ ਬਣ ਜਾਣੇ ਜਿਹੜਾ ਡੋਂਕੀ ਲਾ ਕੇ, ਪਹਿਲੇ ਤੇ ਗੱਲ ਹੈ ਕਿ ਉਸ ਨੂੰ ਜਿਹੜੇ ਸਾਡੇ ਭਾਈ ਡੋਂਕੀ ਲਾ ਕੇ ਵਿਰਕ ਸਾਹਿਬ ਜਾਂਦੇ ਨੇ, ਉਹ ਡੋਂਕੀ ਉਹਨਾਂ ਦੀ ਜਾ ਕੇ ਅੱਗੇ ਸ਼ੁਰੂ ਹੁੰਦੀ ਇੱਥੋਂ ਉਹ ਕਹਿੰਦੇ ਨੇ ਕਿ ਤੁਹਾਡੀ ਡਾਇਰੈਕਟ ਫਲੈਟ ਹੈ, ਜਿਸ ਤਰ੍ਹਾਂ ਕਿ ਮੈਕਸੀਕੋ ਮੂਵੀ 'ਚ ਵੀ ਦੱਸਿਆ ਗਿਆ ਜੀ ਕਿ ਤੁਹਾਡੀ ਡਾਇਰੈਕਟ ਫਲੈਟ ਹੈ। ਅੱਗੇ ਜਾ ਕੇ ਪਤਾ ਲੱਗਦਾ ਜੀ ਕਿ ਉਹਨਾਂ ਨੇ 1-2-4 ਮੁਲਕ ਟਪਾ ਕੇ ਉਹਨਾਂ ਨੇ ਉੱਥੇ ਲਾ ਦਿੱਤਾ। ਅੱਗੇ ਜੀ ਹੁਣ 4-5-6 ਮੁਲਕ ਜਿਹੜਾ ਹੈ ਨਾ ਉਹ ਪਾਰ ਕਰਕੇ ਤੁਸੀਂ ਥਰੂ ਬਾਰਡਰ ਉਹ ਵਾਹ ਦੇ ਥਰੂ ਤੁਸੀਂ ਜਾ ਕੇ ਪਾਰ ਕਰੋ। ਇਹ ਇਤਨੀ ਜ਼ਿਆਦਤੀ ਹੋ ਰਹੀ ਸੀ। ਉਸ ਵੇਲੇ ਤੁਹਾਡਾ ਕਾਨੂੰਨ ਕਿੱਥੇ ਸੀ ਮੇਰਾ ਵੀਰ? ਉਸ ਵੇਲੇ ਤੁਸੀਂ ਕਾਨੂੰਨ ਨੂੰ ਕਿਉਂ ਨਹੀਂ ਆਵਾਜ਼ ਮਾਰੀ? ਜਿਸ ਵੇਲੇ ਸਾਡੇ ਭਰਾ ਸਾਡੀ ਮਾਵਾਂ ਦੇ ਪੁੱਤਰ ਰਾਹ 'ਚ ਡੁੱਬ ਰਹੇ ਸਨ, ਰਾਹ 'ਚ ਮਰ ਰਹੇ ਸਨ, ਉਸ ਵੇਲੇ ਸਾਡਾ ਇਹ ਭਾਈ, ਸਾਡਾ ਪੰਜਾਬੀ, ਸਾਡਾ ਸ਼ੇਰ, ਸਾਡਾ ਜੱਟ ਪੁੱਤਰ, ਇਹ ਇਸਨੇ ਆਵਾਜ਼ ਚੁੱਕੀ ਹੈ, ਆਪਣੇ ਪੰਜਾਬੀਆਂ ਵਾਸਤੇ ਆਵਾਜ਼ ਚੁੱਕੀ ਹੈ ਔਰ ਸਾਡੇ ਉੱਥੇ ਲੋਕਾਂ ਨੂੰ ਇਨਸਾਫ ਦਿੱਤਾ ਹੈ। ਹੁਣੇ ਵੀ ਬਹੁਤ ਸਾਰੀ ਵੀਡੀਓ ਇਨਸ਼ਾਅੱਲਾ ਇੱਥੇ ਵੀਡੀਓ ਵੀ ਪਾਵਾਂਗੇ। ਉਹਨੇ ਉੱਦੇ 10 ਮਿੰਟ ਨਹੀਂ ਲਾਏ ਬਾਈ ਹੁਣਾਂ ਦੇ ਗਿਆਨ ਤੋਂ। ਦਵਾ ਦਵ ਚੈੱਕ ਦੇ ਤੇ ਫਿਰ ਉਹੀ ਏਜੰਟ ਨੇ ਭੱਜਿਆ ਫਿਰੇ। ਫਿਰ ਕਿੰਨੇ ਪੈਸੇ ਸੀ ਤੁਹਾਡੇ? 8 ਲੱਖ ਰੁਪਈਆ ਸੀ। 8 ਲੱਖ ਰੁਪਈਆ 1.5 ਸਾਲ ਤੋਂ ਫਸਿਆ ਪਿਆ। 1.5 ਸਾਲ ਤੋਂ ਫਸਿਆ ਬਾਈ ਮੈਂ। ਉਹਦਾ ਵਿਆਜ ਹੀ ਬਹੁਤ ਭਰ ਹਟਿਆ। ਜਿਹੜਾ ਤੁਸੀਂ ਐ ਹਿਸਾਬ ਲਾ ਲਓ ਵੀ ਦਫ਼ਤਰ 'ਚ ਭਾਨਾ ਸਿੱਧੂ ਬਾਈ ਜਦੋਂ ਪਹੁੰਚ ਗਿਆ 15 ਮਿੰਟ ਦੇ ਵਿੱਚ 15 ਮਿੰਟ ਤਾਂ ਲੱਗੇ ਨਹੀਂ ਹੋਣੇ। ਤੇ ਹੁਣ ਸੱਚ ਐ ਦੱਸੋ, ਉਹ 8 ਲੱਖ 'ਚੋਂ ਭਾਨੇ ਨੂੰ ਕਿੰਨੇ ਦਿੱਤੇ ਸੀ? 1 ਰੁਪਈਆ ਵੀ ਨਹੀਂ ਭਾਨੇ ਨੂੰ। ਮੈਂ ਆਪਦੀ ਤਮੰਨਾ ਨਾ, ਮੈਂ ਜੇ ਲੱਖ ਰੁਪਈਆ ਦੇਣ ਨੂੰ ਮੈਨੂੰ ਐਂ ਸੀ ਵੀ ਲੱਖ ਰੁਪਈਆ ਭਾਈ ਨੂੰ ਦੇਵਾਂਗੇ। 7 ਵਜੇ ਚਾਹ ਵੀ ਨਹੀਂ ਪੀਤੀ ਗਈ ਹੁੰਦੀ। ਬਹੁਤ ਜ਼ੋਰ ਲਾਇਆ ਮੈਂ ਗੱਡੀ 'ਚ ਡੀਜ਼ਲ ਪਵਾਉਣ ਨੂੰ। ਮੈਂ 10 ਫੋਨ ਕਰੇ ਕਰਮਜੀਤ ਚਾਚਾ ਸੀ ਮੇਰੀ ਗੱਡੀ 'ਚ ਬੈਠਾ, ਉਹਨੂੰ ਕਿਹਾ ਮੈਂ ਕਿਹਾ ਚਾਚਾ ਬਾਈ ਨੂੰ ਗਏ ਵੀ ਆਪਾਂ ਤੇਲ ਆਪਾਂ ਪਵਾ ਕੇ ਦੇਣਾ। ਉਹ ਕਹਿੰਦਾ ਤੁਸੀਂ ਚੁੱਪ ਕਰਕੇ ਆ ਜਾਓ। ਟੂਲ ਟੈਕਸ ਦੇ ਵੀ ਕਹਿੰਦਾ ਤੁਸੀਂ ਪਰਚੀ ਨਾ ਦਿਓ, ਮੇਰੀ ਗੱਡੀ ਮੂਹਰੇ ਆ। ਮੈਂ ਕਿਹਾ ਚੱਲ ਕੋਈ ਨਹੀਂ। ਉਹ ਗੱਲ ਜਿਹਦਾ ਚਾਹ ਵੀ ਨਹੀਂ ਪੀਤੀ 7 ਵਜੇ ਐਵੇਂ ਕਰੀ। ਬਹੁਤ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ ਜਿੰਨਾ ਕਹਿ ਦੋ। ਤੇ ਉਸ ਦਿਨ ਅਸੀਂ ਸਾਰੀ ਟੀਮ ਗੁੱਸੇ ਵੀ ਹੋਏ, ਚਾਹ ਰੋਟੀ ਖਵਾਉਣ ਦੇ ਬਾਰੇ ਗੁੱਸੇ ਵੀ ਹੋਏ ਵੀ ਅਸੀਂ ਮੁੜ ਕੇ ਤੇਰੇ ਕੋਲੇ ਨਹੀਂ ਆਉਣਾ। ਸਾਡੀ ਸਾਰੀ ਟੀਮ ਉਸ ਦਿਨ ਬਾਈ ਦੇ ਨਾਲ ਸੀ। 10-11 ਵਜੇ ਅਸੀਂ ਘਰੇ ਵੜੇ ਆ ਕਿ ਬਾਕੀ ਸਾਰੀ ਜ਼ਬਾਨੀ ਜਿਹੜੇ ਆਪਣੇ ਡੇਰੇ ਤੇ ਉਹ ਡੇਰਾ ਲਾਉਂਦਾ ਸੀ, ਉੱਥੇ ਲੋਕਾਂ ਦੇ ਪੈਸੇ ਏਜੰਟਾਂ ਕੋਲੋਂ ਵਾਪਸ ਲੈ ਕੇ ਦਿੰਦਾ। ਤੇ ਵਿਰਕ ਸਾਹਿਬ ਅਸੀਂ ਇਹਨਾਂ ਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਦਿੱਤੇ ਆਪਣੇ ਪੰਜਾਬੀ ਭਰਾ ਨੂੰ ਉਹਦੇ ਬਾਰੇ 'ਚ ਐਜੂਕੇਟ ਕਰਨਾ, ਭਾਨੇ ਸਿੱਧੂ ਦੇ ਭਾਈ ਦੇ ਬਾਰੇ ਦੱਸਣਾ ਔਰ ਨਾਲ ਉਸਨੂੰ ਖਰਾਜੇ ਤਹਿਸੀਨ ਪੇਸ਼ ਕਰਨਾ। ਭਾਨਾ ਸਿੱਧੂ ਵੀਰ, ਅਸੀਂ ਤੁਹਾਡੇ ਨਾਲ ਆ ਤੇ ਅਸੀਂ ਤੁਹਾਨੂੰ ਇਸ ਚੀਜ਼ ਤੇ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ, ਸਲੂਟ ਪੇਸ਼ ਕਰਦੇ ਹਾਂ। ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ।